ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਲੈ ਕੇ ਹਾਜ਼ਰ ਹਾਂ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਸਤੰਬਰ ਦੀ 9 ਤਰੀਕ ਆ, ਦਿਨ ਬੁੱਧਵਾਰ ਆ ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਬਰਾੜ ਫਰੈਜ਼ਨੋ, ਅਵਤਾਰ ਸਿੰਘ ਮੰਜਲ, ਕਲੋਵਿਸ ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕੌਨਸਨ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਅਮਨਦੀਪ ਸਿੰਘ ਬਰਾੜ ਵਰਜੀਨੀਆ, ਪਵਨ ਸਿੰਘ, ਗੌਰਵ ਸਿੰਘ ਸਹੋਤਾ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਜਗਤਾਰ ਸਿੰਘ, ਗੁਲਜ਼ਾਰ ਸਿੰਘ ਔਲਖ ਟਰੱਕਿੰਗ ਫਰੈਜ਼ਨੋ, ਜਸਬੀਰ ਸਿੰਘ ਫੋਂਟੈਨਾ, ਦਰਸ਼ਨ ਸਿੰਘ ਕੰਗ ਯੂਬਾ ਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜਾ ਕੈਲੀਫੋਰਨੀਆ, ਵਾਸ਼ਿੰਗਟਨ ਅਤੇ ਔਰੇਗਨ ਦੇ ਵਿੱਚ ਜਿੱਥੇ ਜਿੱਥੇ ਵੀ ਅੱਗ ਲੱਗੀ ਆ ਉਸ ਨੇ ਤਬਾਹੀ ਮਚਾਈ ਹੋਈ ਆ। ਅੱਜ ਪੂਰੇ ਕੈਲੀਫੋਰਨੀਆ ਦੇ ਵਿੱਚ, ਈਵਨ ਬੇ ਏਰੀਆ ਦੇ ਵਿੱਚ ਇਸ ਤਰ੍ਹਾਂ ਲੱਗਦਾ ਵੀ ਦਿਨ ਚੜ੍ਹਿਆ ਹੀ ਨਹੀਂ। ਜਿਹੜਾ ਪੂਰੀ ਤਰ੍ਹਾਂ ਜਿੱਦਾਂ ਹਨੇਰਾ ਲੱਗਦਾ ਆ, ਇੰਨੀ ਜ਼ਿਆਦਾ ਕਾਰਾਂ ਦੇ ਉੱਤੇ ਜਿਹੜੀ ਆ ਸੁਆਹ ਡਿੱਗ ਰਹੀ ਹੈਗੀ ਆ। ਪੂਰਾ ਜਿਹੜਾ ਆ ਯੈਲੋ ਟਾਈਪ ਦਾ ਜਿਹੜਾ ਆ ਗੋਲਡਨ ਕਲਰ ਦਾ ਜਿਹੜਾ ਆ ਸਕਾਈ ਸਾਰਾ ਦਿਸ ਰਿਹਾ ਹੈਗਾ। ਅਤੇ ਔਰੇਗਨ ਦੀ ਜੇ ਗੱਲ ਕਰਦੇ ਜਾਈਏ, ਹੰਡਰਡਸ ਆਫ ਹੋਮਸ, ਕਹਿੰਦੇ 100 ਦੀ ਗਿਣਤੀ ਦੇ ਵਿੱਚ ਘਰ ਜਿਹੜੇ ਆ ਉਹ ਸੜ ਕੇ ਸਵਾਹ ਹੋ ਗਏ ਹੈਗੇ ਆ। ਇਸੇ ਤਰ੍ਹਾਂ ਵਾਸ਼ਿੰਗਟਨ ਤੋਂ ਵੀ ਜਿਹੜੀ ਖਬਰ ਆ ਰਹੀ ਆ, ਔਰੇਗਨ ਦੇ ਗਵਰਨਰ ਬਰਾਊਨ ਨੇ ਕਿਹਾ ਵੀ 3 ਲੱਖ ਏਕੜ ਜਿਹੜਾ ਕਿ 450 ਸਕੁਅਰ ਮਾਈਲ ਬਣਦਾ ਹੈਗਾ, ਉਹ ਸੜ ਕੇ ਸਵਾਹ ਹੋ ਗਿਆ ਹੈਗਾ। 14 ਵੱਡੀਆਂ ਜਗ੍ਹਾ ਦੇ ਉੱਤੇ ਅੱਗ ਜਿਹੜੀ ਆ ਉਹ ਲੱਗੀ ਹੋਈ ਆ ਔਰੇਗਨ ਦੇ ਵਿੱਚ। ਕੈਲੀਫੋਰਨੀਆ ਦੇ ਜਿਹੜੇ ਆਫੀਸ਼ੀਅਲਸ ਆ ਉਹਨਾਂ ਨੇ ਇਹ ਕਹਿ ਦਿੱਤਾ, ਨਾਰਦਰਨ ਕੈਲੀਫੋਰਨੀਆ ਵਾਲਿਆਂ ਨੇ, ਵੀ ਛੇਤੀ ਤੋਂ ਛੇਤੀ ਤਿਆਰ ਹੋ ਜਾਓ, ਬਹੁਤ ਸਾਰੇ ਏਰੀਏ ਸਾਨੂੰ ਇਵੈਕੂਏਟ ਕਰਨੇ ਪੈਣਗੇ। ਔਰੋਵਿਲ ਜਿਹੜਾ ਯੂਬਾ ਸਿਟੀ ਤੋਂ ਪਰੇ ਟਾਊਨ ਹੈਗਾ, ਉਹਦੀ 20,000 ਪਾਪੂਲੇਸ਼ਨ ਆ ਅਤੇ 65 ਮੀਲ ਲਗਭਗ ਨਾਰਥ ਆਫ ਸੈਕਰਾਮੈਂਟੋ ਆ। ਉੱਥੇ ਜਿਹੜੇ ਇਵੈਕੂਏਸ਼ਨ ਆਰਡਰ ਕਿਸੇ ਟਾਈਮ ਵੀ ਦਿੱਤੇ ਜਾ ਸਕਦੇ ਆ ਅਤੇ ਉਹਦੇ ਨਾਲ ਹੀ ਪੈਰਾਡਾਈਜ਼ ਜਿਹੜਾ ਟਾਊਨ ਆ ਉਹ ਵੀ ਕਹਿੰਦੇ ਖਤਰੇ ਦੇ ਅੰਦਰ ਆ ਸਕਦਾ ਆ। ਪੈਰਾਡਾਈਜ਼ ਸਰੋਤਿਆਂ ਨੂੰ ਦੱਸਦੀ ਜਾਈਏ, 2 ਸਾਲ ਪਹਿਲਾਂ ਜਿੱਥੇ ਬਹੁਤ ਹੀ ਭਿਆਨਕ ਅੱਗ ਲੱਗੀ ਸੀ ਅਤੇ 88 ਦੇ ਕਰੀਬ ਲੋਕ ਜਿਹੜੇ ਉਸ ਅੱਗ ਦੇ ਵਿੱਚ ਮਾਰੇ ਗਏ ਸੀ। ਜੀ ਬਿਲਕੁਲ, ਇਸ ਟਾਈਮ ਹਾਲਾਤ ਜਿਹੜੇ ਆ ਬਹੁਤੇ ਚੰਗੇ ਨਹੀਂ ਹੈਗੇ। ਏਅਰ ਕੁਆਲਿਟੀ ਵੀ ਜਿਹੜੀ ਆ ਉਹ ਬਹੁਤੀ ਠੀਕ ਨਹੀਂ ਹੈਗੀ ਕਈ ਥਾਵਾਂ ਦੇ ਉੱਤੇ। ਉੱਦਾਂ ਬੇ ਏਰੀਏ ਦੇ ਵਿੱਚ ਮਾਹੌਲ ਤਾਂ ਇੱਦਾਂ ਦਾ ਹੀ ਲੱਗ ਰਿਹਾ ਸੀਗਾ ਵੀ ਜਿੱਦਾਂ ਆਪਾਂ ਧਰਤੀ 'ਤੇ ਨਹੀਂ, ਮਾਰਸ ਦੇ ਉੱਤੇ, ਮੰਗਲ ਗ੍ਰਹਿ ਦੇ ਉੱਤੇ ਜਿਹੜਾ ਉਹ ਆਪਾਂ ਆ ਗਏ ਹੋਈਏ। ਮੂਵੀਜ਼ ਦੇ ਵਿੱਚ ਇੱਦਾਂ ਦੀਆਂ ਜਿਹੜੀਆਂ ਤਸਵੀਰਾਂ, ਇੱਦਾਂ ਦਾ ਮਾਹੌਲ ਜਿਹੜਾ ਉਹ ਦੇਖਣ ਨੂੰ ਮਿਲਦਾ, ਜਿਸ ਨੂੰ ਸਾਰੇ ਲੋਕ ਜਿਹੜੇ ਉਹ ਇਸ ਟਾਈਮ ਜੀ ਰਹੇ ਨੇ। ਜਿੱਦਾਂ ਪਰਲੋ ਆਉਣ ਵਾਲੀ ਹੁੰਦੀ ਆ, ਇੱਦਾਂ ਦੀਆਂ ਜਿੱਦਾਂ ਗੱਲਾਂ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸੀ, ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਅੱਜ ਹੋ ਰਹੀਆਂ। ਅੱਗਾਂ ਬਹੁਤ ਥਾਵਾਂ ਦੇ ਉੱਤੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ, ਜਿਸ ਦੇ ਕਰਕੇ ਧੂੰਆਂ ਅਤੇ ਜਿਹੜੀ ਸੁਆਹ ਆ ਚੌਂਸ਼-ਫੇਰੇ ਜਿਹੜੀ ਉਹ ਡਿੱਗ ਰਹੀ ਆ, ਉਹ ਫੈਲੀ ਹੋਈ ਆ। ਅੱਜ ਪੂਰੇ ਦਾ ਪੂਰਾ ਤਕਰੀਬਨ ਵੈਸਟ ਕੋਸਟ ਹੀ ਵੱਖ-ਵੱਖ ਥਾਵਾਂ ਦੇ ਉੱਤੇ, ਵਾਸ਼ਿੰਗਟਨ, ਔਰੇਗਨ, ਕੈਲੀਫੋਰਨੀਆ ਦੇ ਵਿੱਚ ਵਾਈਲਡ ਫਾਇਰਸ ਦੇ ਕਰਕੇ ਜਿਹੜੇ ਉਸ ਦੇ ਧੂੰਏਂ ਅਤੇ ਉਸ ਦੀ ਐਸ਼ ਦੇ ਨਾਲ ਜਿਹੜਾ ਉਹ ਭਰਿਆ ਰਿਹਾ। ਅਤੇ ਅੱਜ ਜਿੱਦਾਂ ਤੁਸੀਂ ਕਿਹਾ ਵੀ ਕਈ ਥਾਵਾਂ ਦੇ ਉੱਤੇ ਜਿਹੜਾ ਦਿਨ ਬਿਲਕੁਲ ਵੀ ਨਹੀਂ ਚੜ੍ਹਿਆ। ਸੂਰਜ ਚੜ੍ਹਿਆ ਜ਼ਰੂਰ, ਬਸ ਇਸ ਧੂੰਏਂ ਅਤੇ ਇਸ ਸੁਆਹ ਦੇ ਪਿੱਛੇ ਜਿਹੜਾ ਉਹ ਛੁਪਿਆ ਰਿਹਾ। ਉਸ ਦੀ ਤੀਬਰਤਾ ਜਿਹੜੀ ਉਹ ਕਾਫੀ ਘੱਟ ਰਹੀ ਸੀਗੀ। ਸੋ ਆਉਣ ਵਾਲੇ ਦਿਨ ਵੀ ਇੱਦਾਂ ਦੇ ਜਿਹੜੇ ਹੋ ਸਕਦੇ ਆ। ਹੋ ਸਕਦਾ ਵੀ ਸੁਆਹ ਹੋਰ ਵੀ ਜ਼ਿਆਦਾ ਜਿਹੜੀ ਉਹ ਥੱਲੇ ਡਿੱਗੇ। ਸੋ ਤੁਸੀਂ ਇਸ ਹਿਸਾਬ ਦੇ ਨਾਲ ਕੋਈ ਜਿਹੜੀਆਂ ਚੀਜ਼ਾਂ ਆ ਜਿਨ੍ਹਾਂ ਨੂੰ ਤੁਸੀਂ ਅੰਦਰ ਕਰਨਾ ਚਾਹੁੰਦੇ ਆ, ਕਿਸੇ ਛੱਤ ਦੇ ਹੇਠਾਂ ਕਰਨਾ ਚਾਹੁੰਦੇ ਆ, ਉਹ ਚੀਜ਼ ਜਿਹੜੀ ਉਹ ਜ਼ਰੂਰ ਸਾਰੇ ਜਣੇ ਜਿਹੜੇ ਉਹ ਕਰ ਲੈਣ ਜੀ। ਸੋ ਇਸੇ ਤਰ੍ਹਾਂ ਜੇ ਕੈਲੀਫੋਰਨੀਆ ਦੀ ਪੂਰੀ ਗੱਲ ਕਰਦੇ ਜਾਈਏ ਤਾਂ 2.2 ਮਿਲੀਅਨ ਏਕੜ ਅੱਗ ਦੀ ਜਿਹੜੀ ਲਪੇਟ ਦੇ ਵਿੱਚ ਆ ਕੇ ਸੜ ਕੇ ਜਿਹੜੇ ਆ ਸਵਾਹ ਹੋ ਗਏ ਹੈਗੇ ਆ।
ਸੋ ਇਸੇ ਤਰ੍ਹਾਂ ਮਡੇਰਾ ਕਾਉਂਟੀ ਤੇ ਫ੍ਰਿਜ਼ਨੋ ਕਾਉਂਟੀ ਦੇ ਏਰੀਏ ਦੇ ਵਿੱਚ ਵੀ 360 ਦੇ ਕਰੀਬ ਜਿਹੜੀਆਂ ਬਿਲਡਿੰਗਸ ਆ, ਸਟਰਕਚਰਸ ਆ, ਉਹ ਅੱਗ ਦੀ ਭੇਂਟ ਚੜ ਗਈਆਂ ਹੈਗੀਆਂ। 1,63,000 ਏਕੜ ਜਿਹੜਾ ਸੜ ਕੇ ਸੁਆਹ ਹੋ ਗਿਆ ਹੈ ਇੱਧਰ ਫ੍ਰਿਜ਼ਨੋ ਤੇ ਜਿਹੜੀਆਂ ਮਡੇਰਾ ਕਾਉਂਟੀਜ਼ ਹੈਗੀਆਂ, ਜਿਹੜੇ ਅਪ 168 ਹਾਈਵੇ ਉੱਤੇ ਜਾਂਦਾ ਆ। ਬਹੁਤ ਹੀ ਭਿਆਨਕ ਜਿਹੜੀਆਂ ਪਿਕਚਰਾਂ ਆ ਉਹ ਆ ਰਹੀਆਂ, ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਗੈਸ ਸਟੇਸ਼ਨਾਂ ਨੂੰ, ਘਰਾਂ ਨੂੰ ਅੱਗ ਲੱਗੀ ਹੋਈ ਹੈਗੀ ਆ। ਇਹ ਸਾਰਾ ਕੁਛ ਸਿਆਰਾਜ਼ ਜਿਹੜੇ ਫੁੱਟਹਿਲ ਆ, ਸਿਆਰਾ ਵਾਲੀਆਂ ਜਿਹੜੀਆਂ ਪਹਾੜੀਆਂ ਆ, ਉੱਥੇ ਕਹਿੰਦੇ 150 ਮਿਲੀਅਨ ਦੇ ਕਰੀਬ ਜਿਹੜੇ ਟਰੀ ਸੀਗੇ ਪਿਛਲੇ ਬਹੁਤ ਸਾਲਾਂ ਤੋਂ ਸੁੱਕੇ ਪਏ ਸੀ। ਸੋ ਉਹ ਇੱਕ ਤਰ੍ਹਾਂ ਦੇ ਨਾਲ ਅੱਗ ਨੂੰ ਵਧਣ ਦੇ ਵਿੱਚ ਬਹੁਤ ਵੱਡਾ ਪਾਰਟ ਬਣ ਰਹੇ ਹੈਗੇ ਆ। ਕਈ ਏਰੀਏ ਤੋਂ ਲੋਕਾਂ ਨੂੰ, ਐਨੀਮਲਸ ਨੂੰ ਬਾਈ ਏਅਰ ਜਿਹੜਾ ਆ ਲਿਫਟ ਕਰਕੇ ਜਿਹੜਾ ਆ ਚੰਗੀ ਜਿਹੜੀ ਸੇਫ ਲੋਕੇਸ਼ਨ ਆ ਉੱਥੇ ਪਹੁੰਚਾਇਆ ਜਾ ਰਿਹਾ ਹੈ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਅੱਜ ਦਾ ਜਿਹੜਾ ਸਭ ਤੋਂ ਕਹਿ ਲਓ ਵੀ ਖਬਰਾਂ ਦਾ ਜਿਹੜਾ ਮੇਨ ਰਿਹਾ, ਰਾਸ਼ਟਰਪਤੀ ਟਰੰਪ ਦੀ ਜਿਹੜੀ ਬੌਬ ਵੁੱਡਵਰਡ ਦੇ ਨਾਲ ਹੋਈਆਂ ਜਿਹੜੀਆਂ 17-18 ਇੰਟਰਵਿਊਜ਼, ਉਸ ਦੇ ਵਿੱਚ ਉਹਨਾਂ ਦੀ ਜਿਹੜੀ ਆਡੀਓ ਰਿਕਾਰਡਿੰਗ ਆ ਉਹ, ਅਤੇ ਉਹਨਾਂ ਦੇ ਦੁਆਰਾ ਜਿਹੜੀ ਕਿਤਾਬ ਬੌਬ ਵੁੱਡਵਰਡ ਜਿਹੜੀ ਆ ਉਹਨਾਂ ਦੇ ਦੁਆਰਾ ਲਿਖੀ ਗਈ ਕਿਤਾਬ ਆ, ਉਸ ਦੇ ਵਿੱਚ ਜਿਹੜੀ ਰਾਸ਼ਟਰਪਤੀ ਟਰੰਪ ਦੇ ਦੁਆਰਾ ਕਹੀਆਂ ਗਈਆਂ ਗੱਲਾਂ ਆ, ਉਹੀ ਅੱਜ ਚਰਚਾ ਦਾ ਵਿਸ਼ਾ ਰਿਹਾ। ਇਹਨਾਂ ਇੰਟਰਵਿਊਜ਼ ਦੇ ਵਿੱਚ ਰਾਸ਼ਟਰਪਤੀ ਟਰੰਪ ਆਪ ਜਿਹੜੇ ਜਰਨਲਿਸਟ ਬੌਬ ਵੁੱਡਵਰਡ ਆ ਉਹਨਾਂ ਦੇ ਨਾਲ ਇਹ ਮੰਨਦੇ ਹੋਏ ਨਜ਼ਰ ਆਏ, ਬੋਲਦੇ ਹੋਏ ਨਜ਼ਰ ਆਏ ਵੀ ਕਹਿੰਦੇ ਵੀ ਮੈਨੂੰ ਪਤਾ ਹੈ ਵੀ ਆਮ ਫਲੂ ਦੇ ਨਾਲੋਂ ਵੀ ਇਹ ਖਤਰਨਾਕ ਜਿਹੜਾ ਕੋਵਿਡ-19 ਹੈਗਾ ਆ, ਕਰੋਨਾ ਵਾਇਰਸ ਜਿਹੜਾ ਉਹ ਹੈਗਾ ਆ, ਅਤੇ ਪਰ ਕਹਿੰਦੇ ਵੀ ਇਸ ਨੂੰ ਮੈਂ ਡਾਊਨ ਪਲੇ ਵੀ ਕੀਤਾ, ਅਤੇ ਡਾਊਨ ਪਲੇ ਜਿਹੜਾ ਉਹ ਇਸ ਲਈ ਕੀਤਾ ਵੀ ਲੋਕ ਜਿਹੜੇ ਉਹ ਪੈਨਿਕ ਨਾ ਹੋਣ। ਅੱਜ ਜਿਹੜੇ ਉਸ ਦੇ ਉੱਤੇ ਰਾਸ਼ਟਰਪਤੀ ਟਰੰਪ ਨੇ ਇਸ ਗੱਲਬਾਤ ਦੇ ਉੱਤੇ ਇਸ ਤਰੀਕੇ ਦੇ ਨਾਲ ਜਿਹੜਾ ਸਪਸ਼ਟੀਕਰਨ ਜਿਹੜਾ ਉਹ ਦਿੱਤਾ ਹੈਗਾ ਆ। ਸੋ ਇਹ ਹੁਣ ਇਸ ਟਾਈਮ ਵੱਡਾ ਜਿਹੜੀ ਚਰਚਾ ਦਾ ਵਿਸ਼ਾ ਜਿਹੜਾ ਉਹ ਬਣਿਆ ਹੋਇਆ, ਖਾਸ ਕਰਕੇ ਰਾਸ਼ਟਰਪਤੀ ਟਰੰਪ ਦੇ ਜਿਹੜੇ ਕ੍ਰਿਟਿਕ ਆ, ਵਿਰੋਧੀ ਆ, ਉਹ ਇਸ ਪੂਰੀ ਗੱਲ ਨੂੰ ਹੁਣ ਕਾਫੀ ਜ਼ਿਆਦਾ ਚੁੱਕ ਰਹੇ ਨੇ ਵੀ ਰਾਸ਼ਟਰਪਤੀ ਨੂੰ ਪਤਾ ਹੋਣ ਦੇ ਬਾਵਜੂਦ ਵੀ ਕਿੰਨੇ ਜ਼ਿਆਦਾ ਡੈਡਲੀ ਵਾਇਰਸ ਸੀਗਾ, ਉਸ ਦੇ ਬਾਵਜੂਦ ਇਸ ਨੂੰ ਹੋਕਸ ਦੱਸਦੇ ਰਹੇ। ਇਸ ਤੋਂ ਬਾਅਦ ਦੇ ਵਿੱਚ ਰੈਲੀਜ਼ ਵੀ ਉਹਨਾਂ ਨੇ ਜਿਹੜੀਆਂ ਉਹ ਕਈ ਕੀਤੀਆਂ, ਅਤੇ ਹੋਰ ਜਿਹੜੀਆਂ ਇਸ ਤਰੀਕੇ ਦੇ ਨਾਲ ਇਸ ਨੂੰ ਝੁਠਲਾਉਂਦੇ ਰਹੇ, ਅਤੇ ਉਹਦੇ ਕਰਕੇ 1,80,000 ਅਮੈਰੀਕਨਜ਼ ਆ ਉਹਨਾਂ ਦੀ ਜਾਨ ਜਿਹੜੀ ਉਹ ਚਲੇ ਗਈ ਹੈਗੀ ਆ। ਸੋ ਵਿਰੋਧੀਆਂ ਨੂੰ ਇੱਕ ਟਾਕਿੰਗ ਪੁਆਇੰਟ ਜਿਹੜਾ ਇਹ ਜ਼ਰੂਰ ਮਿਲਿਆ ਹੋਇਆ ਆ। ਜਿਹੜੇ ਕਹਿਣ ਵਾਲੇ ਉਹ ਤਾਂ ਇਹ ਵੀ ਕਹਿ ਰਹੇ ਨੇ ਵੀ ਇਹ ਵਾਟਰਗੇਟ ਦੇ ਨਾਲੋਂ ਵੀ ਜਿਹੜਾ ਇਹ ਖਤਰਨਾਕ ਜਿਹੜੀ ਗੱਲ ਆ ਇਹਨਾਂ ਨੇ ਇਸ ਟਾਈਮ ਕੀਤੀ ਹੈਗੀ ਆ ਰਾਸ਼ਟਰਪਤੀ ਟਰੰਪ ਨੇ। ਅਤੇ ਹੁਣ ਕਿਤੇ ਨਾ ਕਿਤੇ ਇਹ ਵੀ ਸਵਾਲ ਨਾਲ ਦੇ ਨਾਲ ਹੀ ਉੱਠ ਰਿਹਾ ਆ ਬੌਬ ਵੁੱਡਵਰਡ ਦੀ ਇਸ ਕਿਤਾਬ ਨੂੰ ਲੈ ਕੇ ਅਤੇ ਉਸ ਆਡੀਓਜ਼ ਨੂੰ ਲੈ ਕੇ ਵੀ ਇਹ ਪਹਿਲਾਂ ਜਿਹੜੀਆਂ ਆ ਕਿਉਂ ਨਹੀਂ ਸਾਹਮਣੇ ਜਿਹੜੀਆਂ ਉਹ ਲਿਆਂਦੀਆਂ ਗਈਆਂ, ਵੀ ਜੇ ਇੰਨਾ ਜ਼ਿਆਦਾ ਉਸ ਟਾਈਮ ਦੇ ਉੱਤੇ ਖਤਰਾ ਸੀਗਾ, ਵੀ ਉਸ ਟਾਈਮ ਦੇ ਉੱਤੇ ਰਾਸ਼ਟਰਪਤੀ ਟਰੰਪ ਨੇ ਮੰਨਿਆ ਵੀ ਇਹ ਡੈਡਲੀ ਸੀਗਾ, ਪਰ ਫਿਰ ਵੀ ਉਸ ਦੇ ਬਾਵਜੂਦ ਬਾਹਰ ਜਾ ਕੇ ਪਬਲਿਕਲੀ ਲੋਕਾਂ ਨੂੰ ਇਹ ਹੋਕਸ ਹੀ ਜਿਹੜਾ ਆ ਉਹ ਆਖਦੇ ਰਹੇ ਵੀ ਇਹਦੇ ਵਿੱਚ ਜਿਹੜਾ ਉਹ ਕੁਛ ਨਹੀਂ ਆ। ਇਹ ਆਪਣੀ ਉਸ ਆਡੀਓ ਕਾਲ ਦੇ ਵਿੱਚ ਕਹਿੰਦੇ ਹੋਏ ਪਾਏ ਗਏ ਆ ਵੀ ਇਹ ਆਮ ਫਲੂ ਦੇ ਨਾਲੋਂ ਕਈ ਗੁਣਾ ਜਿਹੜਾ ਜ਼ਿਆਦਾ ਖਤਰਨਾਕ ਜਿਹੜਾ ਉਹ ਹੈਗਾ ਆ। ਸੋ ਇਸ ਦੇ ਉੱਤੇ ਹੁਣ ਇੱਕ ਵਾਰੀ ਫੇਰ ਕਾਫੀ ਵਿਵਾਦ ਜਿਹੜਾ ਆ ਉਹ ਬਣ ਚੁੱਕਾ ਹੈ। ਰਾਸ਼ਟਰਪਤੀ ਟਰੰਪ ਨੇ ਗੱਲਾਂ ਜਿਹੜੀਆਂ ਕਹੀਆਂ ਇਹ ਤਾਂ ਨਹੀਂ ਝੁਠਲਾਈਆਂ ਵੀ ਨਹੀਂ ਕਹੀਆਂ, ਪਰ ਹੁਣ ਇਹ ਕਹਿ ਰਹੇ ਨੇ ਵੀ ਮੈਂ ਇਸ ਕਰਕੇ ਇਹ ਗੱਲਾਂ ਜਿਹੜੀਆਂ ਪਬਲਿਕਲੀ ਨਹੀਂ ਕੀਤੀਆਂ ਤਾਂ ਜੋ ਲੋਕ ਜਿਹੜੇ ਉਹ ਪੈਨਿਕ ਨਾ ਕਰਨ। ਜੀ, ਇਹਦੇ ਸੰਬੰਧ ਦੇ ਵਿੱਚ ਜਿਹੜੇ ਡਾਕਟਰ ਫੌਸ਼ੀ ਆ ਉਹਨਾਂ ਨੇ ਇੰਟਰਵਿਊ ਦੇ ਦੌਰਾਨ ਇਹ ਕਿਹਾ ਆ ਵੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੂੰ ਜੋ ਅਸੀਂ ਦੱਸਿਆ ਉਹੀ ਉਹਨਾਂ ਨੇ ਜਿਹੜਾ ਆ ਪਬਲਿਕ ਨੂੰ ਅੱਗੇ ਦੱਸਿਆ ਹੈਗਾ ਆ। ਸੋ ਕਹਿੰਦੇ ਵੀ ਉਹਨਾਂ ਨੇ ਕੋਈ ਵੀ ਚੀਜ਼ ਡਿਫਰੈਂਟ ਨਹੀਂ ਦੱਸੀ ਜਿਹੜੀ ਸਾਡੇ ਵਿੱਚ ਡਿਸਕਸ ਹੋਈ ਹੈਗੀ ਆ। ਸੋ ਜਿਹੜੇ ਡਾਕਟਰ ਫੌਸ਼ੀ ਆ ਇਹ ਕਾਫੀ ਚਿਰ, ਜਦੋਂ ਹੀ ਪੈਰਾਡੈਮਿਕ ਸ਼ੁਰੂ ਹੋਇਆ ਸੀ, ਕਾਫੀ ਲੰਮਾ ਸਮਾਂ ਹਰ ਰੋਜ਼ ਇੰਟਰਵਿਊਜ਼ ਦਿੰਦੇ ਰਹੇ। ਉਹ ਤੋਂ ਬਾਅਦ ਫਿਰ ਥੋੜ੍ਹੀ ਇਹਨਾਂ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਦੇ ਆਫਿਸ ਅਤੇ ਡਾਕਟਰ ਫੌਸ਼ੀ ਦੇ ਵਿੱਚ ਕੁਛ ਅਣਬਣ ਜਿਹੀ ਵੀ ਹੋਈ ਸੀ, ਅਤੇ ਉਹ ਤੋਂ ਬਾਅਦ ਫਿਰ ਮੇਰੇ ਖਿਆਲ ਨਾਲ ਆਪਸ ਵਿੱਚ ਸੈਟਅਪ ਹੋ ਗਿਆ। ਪਰ ਹੁਣ ਕਾਫੀ ਲੰਬੇ ਸਮੇਂ ਤੋਂ ਜਿਹੜੀਆਂ ਇਹ ਪ੍ਰੈਸ ਕਾਨਫਰੰਸ ਸੀਗੀਆਂ ਉਹ ਬੰਦ ਕੀਤੀਆਂ ਹੋਈਆਂ ਹੈਗੀਆਂ। ਜੀ, ਸੋ ਜੇ ਦੱਸਦੇ ਜਾਈਏ ਸਰੋਤਿਆਂ ਨੂੰ, ਕਾਫੀ ਵੱਡੀ ਗਿਣਤੀ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਜਿਹੜੇ USA ਦੇ ਵਿੱਚ ਲੋਕ ਆ ਉਹਨਾਂ ਦੀ ਮੌਤ ਹੋਈ ਹੈਗੀ ਆ। ਜੀ ਬਿਲਕੁਲ। ਇਸ ਦੇ ਉੱਤੇ ਜਿਹੜੇ ਇਹਨਾਂ ਦੇ ਵਿਰੋਧੀ ਓਪੋਨੈਂਟ ਹੈਗੇ ਜੋ ਬਾਈਡਨ, ਉਹਨਾਂ ਨੇ ਜ਼ਰੂਰ ਜਿਹੜਾ ਇਹ ਆਖਿਆ ਵੀ ਰਾਸ਼ਟਰਪਤੀ ਨੇ ਜਿਹੜੇ ਆ ਪਬਲਿਕ ਦੇ ਨਾਲ ਜਿਹੜਾ ਉਹ ਝੂਠ ਬੋਲਿਆ ਆ।
ਟਵਿੱਟਰ ਦੇ ਉੱਤੇ ਇਹ ਚੀਜ਼ਾਂ ਜਿਹੜੀਆਂ ਅੱਜ ਕਾਫੀ ਜ਼ਿਆਦਾ ਟਰੈਂਡ ਜਿਹੜੀਆਂ ਉਹ ਕਰਦੀਆਂ ਰਹੀਆਂ ਵੀ ਟਰੰਪ ਨਿਊ ਅਮਰੀਕਨਸ ਡਾਈਡ ਹੀ ਨਿਊ, ਇੱਦਾਂ ਦੀਆਂ ਗੱਲਾਂ, ਹੀ ਸ਼ੁੱਡ ਰਿਜ਼ਾਈਨ ਦੇ ਜਿਹੜਾ ਹੈਸ਼ਟੈਗ ਹੈ, ਇੱਦਾਂ ਦੀਆਂ ਚੀਜ਼ਾਂ ਟਰੈਂਡ ਜਿਹੜੀਆਂ ਉਹ ਕਰਦੀਆਂ ਰਹੀਆਂ। ਪਰ ਆਪਾਂ ਨੂੰ ਪਤਾ ਹੈ ਰਾਸ਼ਟਰਪਤੀ ਟਰੰਪ ਕਈ ਵਿਵਾਦਾਂ ਦੇ ਵਿੱਚੋਂ ਜਿਹੜੇ ਉਹ ਲੰਘ ਚੁੱਕੇ ਆ, ਅਤੇ ਹੁਣ ਇਹ ਤਾਂ ਹੈ ਨਹੀਂ ਵੀ 2 ਮਹੀਨੇ ਪਹਿਲਾਂ ਉਹਨਾਂ ਨੇ ਜਿਹੜਾ ਕਿਤੇ ਅਸਤੀਫਾ ਦੇ ਕੇ ਜਿਹੜਾ ਉਹ ਲਾਂਭੇ ਹੋ ਜਾਣਗੇ। ਉਹ ਰੀ-ਇਲੈਕਸ਼ਨ ਤਾਂ ਜਿਹੜੀ ਉਹਨਾਂ ਨੇ ਉਹ ਲੜਨੀ ਹੀ ਹੈਗੀ ਆ। ਉੱਧਰ ਬਾਈਡਨ ਨੇ ਵੀ ਜਿਹੜੇ ਇਹਨਾਂ ਦੇ ਉੱਤੇ ਇਸ ਗੱਲ ਦੇ ਉੱਤੇ ਜਿਹੜੀ ਜ਼ਰੂਰ ਚੁਸਕੀਆਂ ਜਿਹੜੀਆਂ ਉਹ ਭਰੀਆਂ ਆ। ਪਰ ਨਾਲ ਦੇ ਨਾਲ ਇਹ ਵੀ ਚੀਜ਼ ਜਿਹੜੀ ਹਰਜੋਤ ਸਿੰਘ ਜੀ ਦੇਖਣ ਨੂੰ ਮਿਲੀ ਆ, ਜੋ ਬਾਈਡਨ ਜ਼ਿਆਦਾ ਗੱਲਾਂ ਕਰ ਰਿਹਾ ਸੀਗਾ, ਉਹ ਇੱਕ ਵਾਰੀ ਫੇਰ ਉਸਦੀ ਜ਼ੁਬਾਨ ਜਿਹੜੀ ਆ ਉਹ ਲੜਖੜਾਈ ਆ। ਆਈ ਥਿੰਕ ਉਹ ਕਹਿਣਾ ਕੁਛ ਹੋਰ ਚਾਹੁੰਦੇ ਸੀ, ਪਰ ਉੱਥੇ ਮਿਲਟਰੀ ਜਿਹੜੀ ਆ ਉਹ ਕਹਿ ਗਏ, ਜਿੱਥੇ ਸ਼ਾਇਦ ਉਸਨੇ ਮਿਸ਼ੀਗਨ ਲਫ਼ਜ਼ ਜਿਹੜਾ ਉਹ ਵਰਤਣਾ ਸੀਗਾ। ਸੋ ਗੱਲਬਾਤ ਕਰਦੇ ਹੋਏ ਜਿਹੜੇ ਆ ਜੋ ਬਾਈਡਨ ਆ ਉਹਨਾਂ ਨੇ ਕਿਹਾ ਵੀ 6000 ਜਿਹੜੇ ਆ ਫੌਜੀ ਆ ਮਿਲਟਰੀ ਵਾਲੇ ਜਿਹੜੇ ਉਹ ਮਰ ਗਏ ਹੈਗੇ ਆ ਇਸ ਕਰੋਨਾ ਵਾਇਰਸ ਦੇ ਕਰਕੇ। ਪਰ ਜਿਹੜੇ ਆંકੜੇ ਆ ਸ਼ਾਇਦ ਇਸ ਚੀਜ਼ ਨੂੰ ਬਿਆਨ ਨਹੀਂ ਕਰਦੇ। ਇਹ ਟੋਟਲੀ ਉਹੀ ਗੱਲ ਜਿਹੜੀ ਇਸ ਟਾਈਮ ਸਾਹਮਣੇ ਆ ਰਹੀ ਆ ਵੀ ਇਹ ਜਿਹੜਾ ਜੋ ਬਾਈਡਨ ਆ ਉਹ ਸ਼ਾਇਦ ਚੰਗੀ ਤਰ੍ਹਾਂ ਜਿਹੜਾ ਸੈਂਟੈਂਸ ਆ ਉਹ ਵੀ ਜਿਹੜਾ ਉਹ ਨਹੀਂ ਬਣਾ ਸਕਦਾ ਹੈਗਾ। ਸੋ ਉਹਦੇ ਕਰਕੇ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਚਿੰਤਾ ਜਿਹੜੀ ਆ ਡੈਮੋਕ੍ਰੇਟ ਪਾਰਟੀ ਨੂੰ ਜਿਹੜੀ ਉਹ ਖਾਸੀ ਹੋ ਸਕਦੀ ਆ ਵੀ ਇਹ ਡਿਬੇਟਸ ਦੇ ਵਿੱਚ ਰਾਸ਼ਟਰਪਤੀ ਟਰੰਪ ਦੇ ਮੋਹਰੇ ਟਿਕ ਵੀ ਸਕਣਗੇ ਜਾਂ ਉੱਥੇ ਵੀ ਇੱਦਾਂ ਹੀ ਲੜਖੜਾ ਜਾਣਗੇ। ਜੀ, ਸੋ ਇਸੇ ਤਰ੍ਹਾਂ ਜਿਹੜੀ ਨੈਂਸੀ ਪਲੋਸੀ ਆ ਉਹ ਕਹਿੰਦੀ ਵੀ ਅਸੀਂ ਜਿਹੜੇ ਆ 8 ਹਫ਼ਤਿਆਂ ਦੇ ਵਿੱਚ ਜੋ ਬਾਈਡਨ ਦੀ ਜਿਹੜੀ ਜਿੱਤ ਆ ਉਹਨੂੰ ਸੈਲੀਬ੍ਰੇਟ ਕਰਾਂਗੇ, ਕਿਉਂਕਿ ਕਹਿੰਦੀ ਵੀ ਜਿਹੜੀ ਇਹ ਬੁੱਕ ਆਈ ਹੈਗੀ ਆ ਬੌਬ ਵੁੱਡਵਰਡ ਦੀ, ਇਹ ਇੱਕ ਤਰ੍ਹਾਂ ਨਾਲ ਬੰਬ ਸ਼ੈਲ ਰੈਵੋਲੂਸ਼ਨਸ ਹੈਗਾ ਆ। ਪਿਛਲੇ ਕਈ ਵੀਕਾਂ ਦੇ ਵਿੱਚ ਵੱਖ-ਵੱਖ ਜਿਹੜੀਆਂ ਬੁੱਕਸ ਆ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਵਿਰੁੱਧ ਆਈਆਂ। ਇੱਕ ਉਹਨਾਂ ਦੇ ਰਿਸ਼ਤੇਦਾਰ ਕੁੜੀ ਦੀ ਸੀ, ਇਸ ਤਰ੍ਹਾਂ ਇੱਕ ਇਹ ਆਈ ਹੈਗੀ ਆ, ਇੱਕ ਜਿਹੜਾ ਵਕੀਲ ਰਹਿ ਚੁੱਕਾ ਹੈਗਾ ਉਹਦੀ ਆਈ ਹੈਗੀ ਆ। ਸੋ ਇਹ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਕਿੰਨਾ ਕੁ ਜਿਹੜਾ ਆ ਇਹਨਾਂ ਦਾ ਇਲੈਕਸ਼ਨ ਦੇ ਉੱਤੇ ਅਸਰ ਹੁੰਦਾ ਆ। ਦੂਸਰੇ ਪਾਸੇ ਨੈਂਸੀ ਪਲੋਸੀ ਦੀ ਜੇ ਗੱਲ ਕਰਦੇ ਜਾਈਏ, ਜਿਹੜੀ ਬੀਬੀ ਨੇ ਦਾ ਜਿਹੜਾ ਬਿਊਟੀ ਸਲੂਨ ਸੀਗਾ ਜਿੱਥੇ ਨੈਂਸੀ ਪਲੋਸੀ ਗਈ ਸੀ ਆਪਣੇ ਜਿਹੜੇ ਵਾਲ ਆ ਉਹਨਾਂ ਨੂੰ ਸਵਾਰਨ, ਅਤੇ ਉਹ ਤੋਂ ਬਾਅਦ ਫਿਰ ਕਾਫੀ ਮੀਡੀਆ ਦੇ ਵਿੱਚ ਨਿਊਜ਼ ਆਈ ਸੀ ਵੀ ਦੇਖੋ ਇਹ ਟੀਵੀ ਦੇ ਉੱਤੇ ਤਾਂ ਕੁਛ ਕਹਿੰਦੀ ਆ ਜਿੱਦਾਂ ਆਪਾਂ ਪ੍ਰੈਜ਼ੀਡੈਂਟ ਨੂੰ ਕਹਿੰਦੇ ਆ, ਅਤੇ ਬਾਹਰ ਫਿਰ ਆਪਣੇ ਲੈਵਲ 'ਤੇ ਕੁਛ ਹੋਰ ਕਹਿੰਦੀ ਆ। ਅਤੇ ਉਸ ਬੀਬੀ ਨੇ ਫਿਰ ਜਿਹੜੀ ਆ ਇੱਕ ਫੌਕਸ ਨਿਊਜ਼ ਦੇ ਉੱਤੇ ਇੰਟਰਵਿਊ ਦੇ ਦੌਰਾਨ ਕਿਹਾ ਵੀ ਮੈਨੂੰ ਲਾਈਫ ਥ੍ਰੈਟਨਿੰਗ ਜਿਹੜੀਆਂ ਵਾਰਨਿੰਗਸ ਆ ਉਹ ਆ ਰਹੀਆਂ। ਅਤੇ ਉਸ ਤੋਂ ਬਾਅਦ ਕਿਸੇ ਨੇ ਉਹਦਾ ਗੋ ਫੰਡ ਮੀ ਕਰਕੇ ਵੈਬਸਾਈਟ ਵੀ 'ਤੇ ਵੀ ਜਿਹੜਾ ਸੈਟਅਪ ਕਰ ਦਿੱਤਾ ਸੀ, ਅਤੇ ਉਹ 3 ਲੱਖ ਤੋਂ ਵੱਧ ਡਾਲਰ ਜਿਹੜਾ ਉਹਨੂੰ ਕਹਿੰਦੇ ਗੋ ਫੰਡ ਮੀ 'ਤੇ ਉਹਨੂੰ ਇਕੱਠਾ ਹੋ ਗਿਆ ਹੈਗਾ। ਜੀ, ਰਾਸ਼ਟਰਪਤੀ ਟਰੰਪ ਨੇ ਅੱਜ ਸੁਪਰੀਮ ਕੋਰਟ ਦੇ ਜਿਹੜੇ ਸੰਭਾਵੀ ਰੂਪ ਦੇ ਵਿੱਚ ਜਿਹੜੇ ਜਸਟਿਸਿਸ ਹੋ ਸਕਦੇ ਨੇ ਉਹਨਾਂ ਦੀ ਲਿਸਟ ਜਿਹੜੀ ਉਹ ਜਾਰੀ ਕੀਤੀ ਆ, ਜਿਸ ਦੇ ਵਿੱਚ 20 ਤੋਂ ਵੱਧ ਜਿਹੜੇ ਲੋਕ ਸ਼ਾਮਲ ਨੇ, ਜਿਨ੍ਹਾਂ ਦੇ ਵਿੱਚ ਕੁਝ ਸਿਟਿੰਗ ਸੈਨੇਟਰਸ ਆ ਉਹਨਾਂ ਦਾ ਨਾਮ ਵੀ ਉਹ ਸ਼ਾਮਲ ਕੀਤਾ ਹੈ, ਜਿਨ੍ਹਾਂ ਨੇ ਸ਼ਾਇਦ ਲਾਅ ਦੇ ਨਾਲ ਬੈਂਚ ਤੋਂ ਵੀ ਇੱਕ ਹਿਸਾਬ ਦੇ ਨਾਲ ਉਹ ਨਹੀਂ ਹੈਗੇ, ਜਿਨ੍ਹਾਂ ਵਿੱਚ ਸੈਨੇਟਰ ਟੈਡ ਕਰੂਜ਼, ਸੈਨੇਟਰ ਟੌਮ ਕਾਟਨ, ਜੋਸ਼ ਹੌਲੀ ਜਿਹੜੇ ਆ ਉਹਨਾਂ ਦਾ ਨਾਮ ਸ਼ਾਮਿਲ ਆ। ਜੋਸ਼ ਹੌਲੀ ਨੇ ਤਾਂ ਉਸ ਤੋਂ ਬਾਅਦ ਦੇ ਵਿੱਚ ਆਪਣਾ ਬਿਆਨ ਜਿਹੜਾ ਉਹ ਦਿੱਤਾ ਟਵਿੱਟਰ ਦੇ ਉੱਤੇ, ਕਹਿੰਦੇ ਵੀ ਮੈਂ ਧੰਨਵਾਦ ਕਰਦਾ ਹਾਂ ਰਾਸ਼ਟਰਪਤੀ ਟਰੰਪ ਦਾ ਵੀ ਮੈਨੂੰ ਇਹਨਾਂ ਨੇ ਇਸ ਦੇ ਕਾਬਲ ਜਿਹੜਾ ਉਹ ਸਮਝਿਆ ਆ, ਪਰ ਕਿਉਂਕਿ ਮੈਨੂੰ ਜਿਹੜੇ ਆ ਮਿਜ਼ੋਰੀ ਦੇ ਲੋਕਾਂ ਨੇ ਜਿਤਾ ਕੇ ਉੱਥੇ ਘੱਲਿਆ ਸੈਨੇਟ ਦੇ ਵਿੱਚ, ਸੋ ਮੇਰਾ ਹਾਲ ਦੀ ਘੜੀ ਕਹਿੰਦੇ ਵੀ ਕੋਈ ਇੰਟਰਸਟ ਨਹੀਂ ਹੈਗਾ ਹਾਈ ਕੋਰਟ ਦੇ ਵਿੱਚ, ਯਾਨੀ ਕਿ ਉਚਲੀ ਅਦਾਲਤ ਦੇ ਵਿੱਚ। ਸੋ ਇਸ ਲਈ ਮੈਂ ਜਿਹੜਾ ਆ ਇਸ ਚੀਜ਼ ਦੇ ਵੱਲ ਨੂੰ ਜਿਹੜਾ ਉਹ ਨਹੀਂ ਵਧੂੰਗਾ, ਪਰ ਕਹਿੰਦੇ ਵੀ ਜਿਹੜਾ ਵੀ ਕੌਨਸਟੀਟਿਊਸ਼ਨਲ ਤੌਰ ਦੇ ਉੱਤੇ ਕੰਜ਼ਰਵੇਟਿਵ ਜਸਟਿਸ ਜੇ ਨੋਮੀਨੇਟ ਹੁੰਦਾ ਹੈ, ਅਤੇ ਮੈਂ ਉਹਨਾਂ ਨੂੰ ਕਨਫਰਮ ਕਰਨ ਦੇ ਵਿੱਚ ਜ਼ਰੂਰ ਉਸ ਦੇ ਵਿੱਚ ਮਦਦ ਕਰੂੰਗਾ। ਸੋ ਕਾਫੀ ਜਿਹੜੇ ਵੱਖ-ਵੱਖ ਜਿਹੜੇ ਜੱਜਿਸ ਹੈਗੇ ਨੇ, ਕੁਛ ਅਟਰਨੀ ਜਨਰਲਸ ਹੈਗੇ ਨੇ, ਕੋਈ ਸਾਬਕਾ ਅਟਰਨੀ ਜਨਰਲਸ ਹੈਗੇ ਨੇ, ਕੋਈ ਜਿਹੜੇ ਅਸਿਸਟੈਂਟ ਜਿਹੜੇ ਉਹ ਹੈਗੇ ਨੇ, ਉਹਨਾਂ ਦੇ ਨਾਮ ਜਿਹੜੇ ਇਸ ਲਿਸਟ ਦੇ ਵਿੱਚ ਇਹਨਾਂ ਨੇ ਸ਼ਾਮਿਲ ਕੀਤੇ ਹੈਗੇ ਨੇ ਵੀ ਜਿਹੜੇ ਸੁਪਰੀਮ ਕੋਰਟ ਜਸਟਿਸ ਜਿਹੜੇ ਉਹ ਬਣ ਸਕਦੇ ਆ। ਹਾਲ ਦੀ ਘੜੀ ਕੋਈ ਵੀ ਉੱਥੇ ਵੇਕੈਂਸੀ ਤਾਂ ਨਹੀਂ ਹੈਗੀ, ਕੋਈ ਵੀ ਜਗ੍ਹਾ ਕਿਸੇ ਜਸਟਿਸ ਲਈ ਖਾਲੀ ਨਹੀਂ ਹੈਗੀ, ਪਰ ਕਈ ਚਰਚਾਵਾਂ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਨੇ ਵੀ ਕੁਛ ਜਿਹੜੇ ਜਸਟਿਸ ਆ ਉਹ ਰਿਟਾਇਰ ਹੋ ਸਕਦੇ ਆ। ਜਿਸ ਤਰ੍ਹਾਂ ਜਸਟਿਸ ਰੂਥ ਹੈਗੇ ਆ ਉਹ ਕਾਫੀ ਬਜ਼ੁਰਗ ਹੈਗੇ ਆ,
ਜੀ ਬਿਲਕੁਲ, ਉਹ ਬਿਮਾਰ ਵੀ ਜਿਹੜਾ ਉਹ ਜੀ। ਕਈ ਵਾਰੀ ਰਹਿੰਦੇ ਨੇ, ਤੇ ਕਾਫੀ ਜਿਹੜੀਆਂ ਉਹਨਾਂ ਦੀਆਂ ਸਰਜਰੀਜ਼ ਵੀ ਜਿਹੜੀਆਂ ਉਹ ਹੋ ਚੁੱਕੀਆਂ ਹੋਈਆਂ ਨੇ। ਸੋ ਇਸ ਚੀਜ਼ ਦੇ ਚੱਲਦਿਆਂ ਇਹਨਾਂ ਨੇ ਲਿਸਟ ਜਾਰੀ ਕੀਤੀ ਆ। ਇਹ ਕਰਨ ਦੇ ਨਾਲ ਜੋ ਬਾਈਡਨ ਦੇ ਉੱਤੇ ਜ਼ਰੂਰ ਪ੍ਰੈਸ਼ਰ ਪਊਗਾ ਵੀ ਉਹਨਾਂ ਨੂੰ ਵੀ ਸਵਾਲ ਇਹ ਪੁੱਛੇ ਜਾਂਦੇ ਆ ਵੀ ਜੇ ਤੁਸੀਂ ਰਾਸ਼ਟਰਪਤੀ ਬਣਦੇ ਆ, ਤੇ ਜੇ ਤੁਹਾਨੂੰ ਮੌਕਾ ਮਿਲੂਗਾ ਤੇ ਤੁਸੀਂ ਸੁਪਰੀਮ ਕੋਰਟ ਦੇ ਜਿਹੜੇ ਜਸਟਿਸ ਆ ਉਹਦੀ ਲਿਸਟ ਜਿਹੜੀ ਉਹ ਨਸ਼ਰ ਕਰੋ। ਜੀ, ਅਗਲੀ ਖਬਰ ਵੈਨਜ਼ੂਏਲਾ ਤੋਂ ਆ ਰਹੀ ਹੈ, ਜਿੱਥੇ ਕਿ ਕਹਿੰਦੇ ਉੱਥੇ ਦੇ ਜਿਹੜੇ ਹੈਲਥ ਵਰਕਰਸ ਹੈਗੇ ਆ ਉਹਨਾਂ ਨੂੰ ਕੋਈ ਅਨਅਨਾਊਂਸਡ ਕੈਸ਼ ਬੋਨਸਸ ਜਿਹੜਾ ਦੇ ਰਿਹਾ ਹੈਗਾ ਆ। ਪਿਛਲੇ ਮਹੀਨੇ ਯੂਐਸ ਦੀ ਟ੍ਰੇਜਰੀ ਡਿਪਾਰਟਮੈਂਟ ਨੇ ਓਆਨ ਗੁਐਡੋ ਜਿਹੜਾ ਉੱਥੇ ਦਾ ਓਪੋਜੀਸ਼ਨ ਲੀਡਰ ਆ, ਉਸ ਨੂੰ ਜਿਹੜਾ ਯੂਐਸ ਦੇ ਕੋਲ ਸੋਵਰਿਨ ਫੰਡ ਸਟੋਰ ਕੀਤਾ ਗਿਆ, ਉਹ ਕਿਹਾ ਸੀ ਵੀ ਯੂਐਸ ਨੇ ਕਿਹਾ ਸੀ ਵੀ ਤੁਸੀਂ $100 ਮੰਥਲੀ ਬੋਨਸ ਜਿਹੜਾ ਆ ਹੈਲਥ ਕੇਅਰ ਵਰਕਰਸ ਨੂੰ 3 ਮਹੀਨਿਆਂ ਤੱਕ ਦੇ ਸਕਦੇ ਹੋ। ਜਿਹੜਾ ਗੁਐਡੋ ਆ ਇਹਨੂੰ 8 ਕੰਟਰੀਆਂ ਨੇ ਰਿਕੋਗਨਾਈਜ਼ ਕੀਤਾ ਸੀ। ਸੋ ਕਹਿੰਦੇ ਹੋ ਸਕਦਾ ਵੀ ਜਿਹੜਾ ਗੁਐਡੋ ਆ ਉਹੀ ਹੀ $100 ਜਿਹੜਾ ਆ ਉੱਥੇ ਦੇ ਹੈਲਥ ਕੇਅਰ ਵਰਕਰਸ ਆ ਉਹਨਾਂ ਨੂੰ ਐਕਸਟਰਾ ਦੇ ਰਿਹਾ ਹੋਵੇ। 3000 ਦੇ ਕਰੀਬ ਵੈਨਜ਼ੂਏਲਾ ਦੇ ਵਿੱਚ ਜਿਹੜੇ ਹੈਲਥ ਕੇਅਰ ਵਰਕਰਸ ਆ ਉਹਨਾਂ ਨੂੰ ਇਹ ਪੈਸੇ ਮਿਲੇ ਹੈਗੇ ਆ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਐਮਾਜ਼ੋਨ ਕਹਿੰਦੇ ਵੀ ਇਸ ਟਾਈਮ ਨਵੇਂ ਇੰਪਲੋਈਜ਼ ਆ ਉਹਨਾਂ ਨੂੰ ਹਾਇਰ ਜਿਹੜੀ ਉਹ ਕਰ ਰਹੀ ਆ। ਸੋ ਜੇ ਕੋਈ ਇਸ ਪਾਸੇ ਵੱਲ ਨੂੰ ਜੋਬ ਵਾਲੇ ਪਾਸੇ ਲੱਭ ਰਿਹਾ ਹੈਗਾ ਆ, 16 ਸਤੰਬਰ ਨੂੰ ਕਹਿੰਦੇ ਉਹ ਕਰੀਅਰ ਡੇ ਮਨਾਉਣ ਜਾ ਰਹੇ ਆ। ਤੇ ਇੱਥੋਂ ਤੱਕ ਕਿ ਹਰਜੋਤ ਸਿੰਘ ਜੀ $15 ਪਰ ਆਵਰ ਮਿਨੀਮਮ ਵੇਜ ਤੋਂ ਲੈ ਕੇ ਜਿਹੜੀ ਉਹ ਪੇ ਜਿਹੜੀ ਹੋਊਗੀ, ਤੇ ਨਾਲ ਦੇ ਨਾਲ 20 ਹਫ਼ਤਿਆਂ ਦੀ ਪੈਟਰਨਲ ਲੀਵ ਵੀ ਜਿਹੜੀ ਆ ਉਹ ਇਸ ਦੇ ਵਿੱਚ ਇੰਕਲੂਡ ਜਿਹੜੇ ਕਹਿੰਦੇ ਆ ਉਹ ਰੱਖੀ ਗਈ ਹੈਗੀ ਆ। ਤੇ ਕਈ ਜਿਹੜੀ ਟੈਕਨੋਲੋਜੀ ਦੇ ਨਾਲ ਜਾਂ ਉਹਨਾਂ ਦੇ ਜਿਹੜੇ ਇੰਜੀਨੀਅਰਸ ਵਾਲੀ ਜੋਬ ਆ ਉਹ ਵੀ ਕਾਫੀ ਜ਼ਿਆਦਾ ਤਕਰੀਬਨ $1.5 ਲੱਖ ਤੱਕ ਕਹਿੰਦੇ ਆ ਵੀ ਉਹਨਾਂ ਨੇ ਪੈਕੇਜ ਜਿਹੜਾ ਉਹ ਰੱਖਿਆ ਹੋਇਆ ਆ। ਆਪਾਂ ਦੇਖ ਹੀ ਰਹੇ ਹਾਂ ਵੀ ਆਲਰੇਡੀ ਅਮਰੀਕਾ ਦੇ ਵਿੱਚ ਜੋਬਸ ਦੀ ਕਈ ਥਾਵਾਂ ਦੇ ਉੱਤੇ ਘਾਟ ਜਿਹੜੀ ਹੈਗੀ ਆ, ਅਨਇੰਪਲੋਇਮੈਂਟ ਦਰ ਜਿਹੜਾ ਆ ਉਹ ਇਤਿਹਾਸਿਕ ਤੌਰ ਦੇ ਉੱਤੇ ਨੂੰ ਗਿਆ ਸੀ ਇਸ ਪੈਨੇਡੈਮਿਕ ਦੇ ਕਰਕੇ, ਪਰ ਹੁਣ ਹੌਲੀ ਹੌਲੀ ਥੱਲੇ ਨੂੰ ਆਉਣਾ ਸ਼ੁਰੂ ਹੋਇਆ ਆ। ਇਸੇ ਦੇ ਚੱਲਦਿਆਂ ਜਿਹੜੇ ਇਹਨਾਂ ਨੇ ਨਵੀਂ ਜਿਹੜੀ ਹਾਇਰਿੰਗ ਆ ਉਹ ਕਰਨੀ ਇਹਨਾਂ ਨੇ ਸ਼ੁਰੂ ਕੀਤੀ ਹੈਗੀ ਆ। ਜੀ, ਇਸੇ ਤਰ੍ਹਾਂ ਸਾਡਾ ਜਿਹੜਾ ਖਬਰਾਂ ਦਾ ਸਮਾਂ ਵੀ ਆ ਉਹ ਸਮਾਪਤੀ ਵੱਲ ਵੱਧ ਰਿਹਾ ਹੈਗਾ। ਇੱਕ ਵਾਰੀ ਫੇਰ ਜਿਹੜੀ ਕੈਲ ਫਾਇਰ ਜਿਹੜੀ ਫਾਇਰ ਏਜੰਸੀ ਆ ਕੈਲੀਫੋਰਨੀਆ ਦੀ, ਉਹਦੀ ਮੈਂ ਅਪਡੇਟ ਕਰਦਾ ਜਾਵਾਂ। ਹੁਣੀ ਅਪਡੇਟ ਹੋਈ ਹੈਗੀ ਆ। ਕੈਲ ਫਾਇਰ ਦੇ ਜਿਹੜੇ ਇਨਫੋਰਮੇਸ਼ਨ ਆਫਿਸਰ ਰਿਕ ਕਾਰਹਰਟ ਆ, ਉਹਨਾਂ ਨੇ ਕਹਿੰਦੇ ਕਨਫਰਮ ਕੀਤਾ ਹੈਗਾ ਔਰੋਵਿਲ ਦੇ ਵਿੱਚ ਜਿਹੜਾ ਇੱਕ ਸਕੂਲ ਆ ਫੈਦਰ ਫਾਲ ਸਕੂਲ, ਉਹ ਕਹਿੰਦੇ ਸੜ ਕੇ ਸੁਆਹ ਹੋ ਗਿਆ ਹੈਗਾ 2651 ਲੰਪਕਿਨ ਰੋਡ ਔਰੋਵਿਲ ਦੇ ਵਿੱਚ। ਸੋ ਔਰੋਵਿਲ ਦੇ ਕੁਛ ਏਰੀਏ ਨੂੰ ਨਹੀਂ ਆਲਰੇਡੀ ਇਵੈਕੂਏਸ਼ਨ ਆਰਡਰ ਕਰਤੇ ਆ, ਨਾਲ ਦੀ ਨਾਲ ਪੈਰਾਡਾਈਜ਼ ਦਾ ਇੱਕ ਸਾਈਡ ਦਾ ਏਰੀਆ ਉੱਥੇ ਉਹਨਾਂ ਨੇ ਇਵੈਕੂਏਸ਼ਨ ਆਰਡਰ ਕਰ ਦਿੱਤੇ ਆ। ਸੋ ਆਪਣੇ ਵੀ ਕਈ ਭੈਣ ਭਰਾ ਜਿਹੜੇ ਉਹਨਾਂ ਦੇ ਬਿਜ਼ਨਸਸ ਮੈਨੂੰ ਪਤਾ ਔਰੋਵਿਲ 'ਚ ਵੀ ਹੈਗੇ ਆ, ਪੈਰਾਡਾਈਜ਼ ਨੂੰ ਜਾਂਦਿਆਂ ਨੂੰ ਰਸਤੇ 'ਚ ਵੀ ਹੈਗੇ ਆ, ਵੀ ਭਾਈ ਧਿਆਨ ਰੱਖੋ ਜੇ ਇਵੈਕੂਏਸ਼ਨ ਆਰਡਰ ਹੁੰਦੇ ਆ ਵੇਟ ਨਾ ਕਰੋ, ਕਿਉਂਕਿ ਮੁੜ ਕੇ ਫਿਰ ਉੱਥੋਂ ਜਿਹੜਾ ਨਿਕਲਣਾ ਆ ਫਿਰ ਪਿਛਲੀ ਵਾਰੀ ਆਪਾਂ ਦੇਖਿਆ ਸੀ ਵੀ ਜਦੋਂ ਇਵੈਕੂਏਸ਼ਨ ਹੋਈ ਸੀ ਬਹੁਤ ਸਾਰੇ ਲੋਕ ਵਿਚਾਰੇ ਰਸਤੇ 'ਚ ਹੀ ਜਿਹੜੇ ਸੜ ਗਏ ਸੀ, ਕਿਉਂਕਿ ਇੰਨਾ ਜ਼ਿਆਦਾ ਜਿਹੜਾ ਆ ਉਹ ਟ੍ਰੈਫਿਕ ਉੱਥੇ ਜਾਮ ਹੋ ਗਿਆ ਸੀ। ਜੀ ਬਿਲਕੁਲ, ਇਕੱਲੇ ਬਿਜ਼ਨਸ ਹੀ ਨਹੀਂ ਹੋ ਸਕਦਾ, ਲੋਕ ਵੀ ਜਿਹੜੇ ਉੱਥੇ ਰਹਿੰਦੇ ਆ ਜੇ ਤੁਹਾਨੂੰ ਇਵੈਕੂਏਟ ਕਰਨ ਦੇ ਲਈ ਆਖਿਆ ਆ, ਤੇ ਇਕੱਲੇ ਬਿਜ਼ਨਸ ਵਾਲੇ ਨਹੀਂ ਜਿਹੜੇ ਰਹਿੰਦੇ ਆ ਉਹ ਵੀ ਜਿਹੜੇ ਪਲੀਜ਼ ਉੱਥੋਂ ਜਿਹੜਾ ਉਹ ਤਾਂ ਹੈ। ਮੇਰਾ ਕਹਿਣ ਦਾ ਮਤਲਬ ਇਹ ਸੀ ਵੀ ਪੰਜਾਬੀਆਂ ਦੇ ਬਿਜ਼ਨਸ ਉੱਥੇ ਜ਼ਿਆਦੇ ਆ, ਰਹਿੰਦੇ ਪੰਜਾਬੀ ਘੱਟ ਆ, ਇੱਧਰ ਨੂੰ ਜ਼ਿਆਦੇ ਰਹਿੰਦੇ ਆ। ਚਲੋ ਦੱਸ ਦੇਣ ਆਪਣੇ ਜਿਹੜੇ ਵੀ ਹੋਰ ਉੱਥੇ ਰਹਿੰਦੇ ਨੇ, ਬਲਕਿ ਇਕੱਲੇ ਪੰਜਾਬੀ ਨਹੀਂ ਹੋਰ ਵੀ ਜਿਹੜੇ ਲੋਕ ਆ। ਸੋ ਆਪਣੇ ਜਿਹੜੇ ਸਰੋਤੇ ਹੈਗੇ ਆ, ਮੇਰਾ ਕਹਿਣ ਦਾ ਮਤਲਬ ਇਹ ਸੀ ਵੀ ਉਹ ਜ਼ਰੂਰ ਪਲੀਜ਼ ਜੀ ਧਿਆਨ ਦੇ ਨਾਲ ਨਾ ਵਾਚ ਕਰੋ। ਜੀ, ਕ੍ਰੀਕ ਫਾਇਰ ਦੇ ਕਰਕੇ ਆਲਰੇਡੀ ਕਿਉਂਕਿ ਫਾਇਰਸ ਇੰਨੀਆਂ ਜ਼ਿਆਦੀਆਂ ਆ, ਵੱਖ-ਵੱਖ ਨਾਮ ਕਈ ਵਾਰੀ ਯਾਦ ਨਹੀਂ ਰਹਿੰਦੇ। ਜਿਹੜੀ ਬੇਅਰ ਫਾਇਰ ਲੱਗੀ ਹੋਈ ਆ ਉਸ ਦੇ ਕਰਕੇ ਇੱਕ ਮੌਤ ਦੀ ਜਿਹੜੀ ਉਹ ਰਿਪੋਰਟ ਕੀਤੀ ਗਈ ਆ, ਤੇ ਕਹਿੰਦੇ ਜਿਹੜੀ ਸੜੀ ਹੋਈ ਇਸ ਦੇ ਨਾਲ ਲਾਸ਼ ਬਰਾਮਦ ਹੋਈ ਆ ਉਹ ਇੱਕ ਕਾਰ ਦੇ ਨਜ਼ਦੀਕ ਸੀਗੀ ਬੈਰੀ ਕ੍ਰੀਕ ਦੇ ਵਿੱਚ। ਕੈਲੀਫੋਰਨੀਆ ਹਾਈਵੇ ਪੈਟਰੋਲ ਆਫਿਸਰ ਜਿਹੜੇ ਆ ਉਹਨਾਂ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਅਜੇ ਉਹਨਾਂ ਨੇ ਇਸ ਦੀ ਜਿਹੜੀ ਸ਼ਨਾਖਤ ਆ ਉਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਉਹ ਨਹੀਂ ਦਿੱਤੀ ਹੈਗੀ। ਸੋ ਜਿੱਥੇ ਜਿੱਥੇ ਇਵੈਕੂਏਸ਼ਨ ਆਰਡਰ ਹੈਗੇ ਨੇ ਉੱਥੋਂ ਸਮੇਂ ਸਿਰ ਜਿਹੜਾ ਉਹ ਨਿਕਲ ਜਾਓ, ਅਤੇ ਜਿਨ੍ਹਾਂ ਥਾਵਾਂ ਦੇ ਨਜ਼ਦੀਕ ਅੱਗ ਲੱਗੀ ਹੋਈ ਹੈਗੀ ਆ ਉਹ ਇਵੈਕੂਏਸ਼ਨ ਦੇ ਲਈ ਜਿਹੜੇ ਆਪਣੇ ਆਪ ਨੂੰ ਤਿਆਰ ਕਰਕੇ ਰੱਖੋ, ਵੀ ਜਿਹੜਾ ਵੀ ਸਮਾਨ ਤੁਹਾਡਾ ਜ਼ਰੂਰੀ ਆ ਉਸ ਨੂੰ ਬੈਗ ਦੇ ਵਿੱਚ ਪਾ ਕੇ, ਦਵਾਈਆਂ ਵਗੈਰਾ, ਪਾਣੀ ਵਗੈਰਾ, ਗੱਡੀਆਂ ਦੇ ਵਿੱਚ ਗੈਸ ਜਿਹੜੀ ਉਹ ਭਰਾ ਕੇ ਜਿਹੜੀ ਉਹ ਤੁਹਾਨੂੰ ਰੱਖਣੀ ਚਾਹੀਦੀ ਆ, ਵੀ ਰੱਬ ਨਾ ਕਰੇ ਵੀ ਜੇ ਅੱਗ ਕਾਬੂ ਦੇ ਵਿੱਚ ਨਹੀਂ ਆਉਂਦੀ ਤਾਂ ਜੇ ਤੁਹਾਨੂੰ ਉੱਥੋਂ ਨਿਕਲਣ ਦੇ ਲਈ ਆਖਿਆ ਜਾਂਦਾ ਹੈ ਤਾਂ ਸਮੇਂ ਸਿਰ ਜਿਹੜਾ ਉੱਥੋਂ ਤੁਸੀਂ
ਨਿਕਲ ਸਕੋ। ਤੇ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਹੈ। ਜਾਣ ਤੋਂ ਪਹਿਲਾਂ ਡਾਓ ਜੋਨਸ ਦੇ ਮਾਰਕੀਟਸ ਦੇ ਬਾਰੇ ਦੱਸਦੇ ਜਾਈਏ। 3 ਦਿਨਾਂ ਦੇ ਲੁੜਕਣ ਤੋਂ ਬਾਅਦ 'ਚ ਡਾਓ ਜੋਨਸ ਦੇ ਵਿੱਚ ਅੱਜ ਥੋੜ੍ਹੀ ਜਿਹੀ ਰਾਹਤ ਦੇਖੀ ਗਈ। 439 ਪੁਆਇੰਟ ਦਾ ਵਾਧਾ ਹੋਇਆ। 27,940 ਦੇ ਉੱਤੇ ਜਿਹੜੀ ਆ ਉਹ ਡਾਓ ਜੋਨਸ ਬੰਦ ਹੋਇਆ। ਨੈਸਟੈਕ ਦੇ ਵਿੱਚ 293 ਪੁਆਇੰਟ ਜਿਹੜੀ ਮਾਰਕੀਟ ਆ ਉਹ ਅੱਪ ਗਈ। 11,141 ਦੇ ਉੱਤੇ ਕਲੋਜ਼ ਹੋਇਆ। S&P ਦੇ ਵਿੱਚ 67 ਪੁਆਇੰਟ ਜਿਹੜੇ ਉਹ ਉੱਤੇ ਗਏ। 3398 ਦੇ ਉੱਤੇ ਮਾਰਕੀਟ ਜਿਹੜੀ ਉਹ ਕਲੋਜ਼ ਹੋਈ ਆ। ਸੋਨੇ ਦੀ ਕੀਮਤ $1954 ਪ੍ਰਤੀ ਆਉਂਸ ਰਹੀ। ਜੀ ਇਸੇ ਤਰ੍ਹਾਂ ਇੱਕ US ਡਾਲਰ ਦੀ ਕੀਮਤ ਜੇ ਕੈਨੇਡਾ ਦੇ ਡਾਲਰ ਦੇ ਮੁਤਾਬਕ ਦੇਖੀ ਜਾਵੇ $1 31 ਸੈਂਟ ਰਹੀ ਆ। ਇੱਕ US ਡਾਲਰ ਦੀ ਕੀਮਤ ਇੰਡੀਆ ਦੇ ਰੁਪਈਏ ਦੇ ਬਰਾਬਰ ਦੇਖੀ ਜਾਵੇ ₹73.30 ਰਹੀ ਆ। ਜੀ ਇੱਥੇ ਹੀ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਆਪ ਸਭ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਯੂਬਾ ਸਿਟੀ ਨਿਵਾਸੀ ਧਰਮ ਸਿੰਘ ਜੱਜ, ਜਿਨ੍ਹਾਂ ਦਾ ਪਿਛਲਾ ਪਿੰਡ ਅੱਤੋਵਾਲ ਜ਼ਿਲ੍ਹਾ